ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਇਹ ਚੜ੍ਹਦੇ ਪੰਜਾਬ ਤੋਂ ਸਾਡੇ ਸੰਧੂ ਸਾਹਿਬ ਨੇ ਕਹਿੰਦੇ ਨੇ ਕਿ ਚੜ੍ਹਦੇ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ, ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਪੜ੍ਹਾਉਣ ਦੀ ਜ਼ਬਾਨ ਹੈ ਉਹ ਪੰਜਾਬੀ ਹੈ। ਭਾਵੇਂ ਉਹ ਤਰੀਕ ਹੋਏ, ਹਿਸਾਬ ਹੋਏ, ਭਾਵੇਂ ਸਾਇੰਸ ਹੋਏ। ਮੈਂ ਸੰਧੂ ਸਾਹਿਬ ਨੂੰ ਆਖਾਂਗਾ ਬੜੀ ਚੰਗੀ ਗੱਲ ਹੈ ਸਰਕਾਰੀ ਸਕੂਲਾਂ 'ਚ, ਪਰ ਚੱਸ ਉਸ ਦਿਨ ਆਏਗੀ ਜਿੱਦਣ ਉੱਥੇ ਦੇ ਜ਼ਾਤੀ ਸਕੂਲਾਂ ਦੇ ਵਿੱਚ ਵੀ ਪੰਜਾਬੀ ਤੁਸੀਂ ਲਾਜ਼ਮੀ ਕਰਾਓਗੇ। ਨਾਲੇ ਗੱਲ ਇਹ ਵੀ ਕਿ ਉੱਥੇ 10ਵੀਂ ਤੱਕ ਪੰਜਾਬੀ ਲਾਜ਼ਮੀ ਹੈ। ਜਿੰਨੀ ਦੇਰ ਤੱਕ ਤੁਸੀਂ ਆਲਾ ਤਲੀਮ ਪੰਜਾਬੀ 'ਚ ਨਹੀਂ ਨਾ ਦਿਓਗੇ, ਡਾਕਟਰ ਪੰਜਾਬੀ 'ਚ ਬਣਨਗੇ, ਇੰਜੀਨੀਅਰ ਪੰਜਾਬੀ 'ਚ ਬਣਨਗੇ, PhD'ਆਂ ਸਾਰੀਆਂ ਜਿੰਨੀ ਕਿਸਮ ਦੀਆਂ PhD'ਆਂ ਨੇ, ਜਿੰਨੀਆਂ ਮਜ਼ਮੂਨਾਂ ਦੀਆਂ ਉਹ ਪੰਜਾਬੀ 'ਚ ਨਹੀਂ ਹੋਣਗੀਆਂ, ਉਨੀ ਦੇਰ ਤੱਕ ਅਹਿਸਾਸੇ ਕਮਤਰੀ ਨਹੀਂ ਮੁੱਕੇਗਾ। ਤੁਸੀਂ ਵੇਖੋਗੇ ਸਾਡੇ ਵੱਲ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ 'ਚ ਉਰਦੂ ਹੈ, ਪ੍ਰਾਈਵੇਟ ਸਕੂਲਾਂ 'ਚ ਅੰਗਰੇਜ਼ੀ ਹੈ, ਲੇਕਿਨ ਅਹਿਸਾਸੇ ਕਮਤਰੀ ਉਰਦੂ ਦਾ ਵੀ ਹੈ ਔਰ ਇੰਗਲਿਸ਼ ਦਾ ਵੀ ਹੈ। ਤੁਹਾਡੇ ਵਾਲੇ ਪਾਸੇ, ਚੜ੍ਹਦੇ ਪੰਜਾਬ ਵਾਲੇ ਪਾਸੇ, ਇੰਗਲਿਸ਼ ਦਾ ਅਹਿਸਾਸੇ ਕਮਤਰੀ ਸਾਡੇ ਤੋਂ ਵੀ ਜ਼ਿਆਦਾ ਹੈ, ਕਿਉਂਕਿ ਪਹਿਲਾ ਦਰਜਾ ਇੰਗਲਿਸ਼ ਦਾ। ਜਿੰਨੀ ਦੇਰ ਤੱਕ ਤੁਸੀਂ ਆਪਣੇ ਦੇਸ਼ 'ਚ ਪਹਿਲਾ ਦਰਜਾ ਪੰਜਾਬੀ ਦਾ ਨਹੀਂ ਨਾ ਕਰਾਓਗੇ, ਤੁਸੀਂ ਅੱਧੀ ਜੰਗ ਹੀ ਜਿੱਤੋਗੇ, ਪੂਰੀ ਜੰਗ ਨਹੀਂ ਜਿੱਤੋਗੇ। ਅਤੇ ਮੈਂ ਤਾਂ ਉਹਨਾਂ ਲੋਕਾਂ ਲਈ ਗੱਲ ਹੀ ਨਹੀਂ ਕਰਦਾ ਜੀ 5ਵੀਂ ਤੱਕ ਲਾਜ਼ਮੀ ਕੀਤੀ ਜਾਏ ਜਾਂ 10ਵੀਂ ਤੱਕ ਕੀਤੀ ਜਾਏ। ਜੇ 8 ਕਰੋੜ ਜਰਮਨ ਜਿਹੜੇ ਨੇ ਹਰ ਸ਼ੈ ਆਪਣੀ ਜ਼ਬਾਨ 'ਚ ਪੜ੍ਹ ਸਕਦੇ ਨੇ, ਅਤੇ 15-20 ਕਰੋੜ ਸਾਡੇ ਸਾਰੇ ਦੋਵਾਂ ਪੰਜਾਬਾਂ ਦੀਆਂ ਆਬਾਦੀਆਂ ਰਲਾ ਕੇ ਅਸੀਂ 15 ਕਰੋੜ ਤੋਂ ਜ਼ਿਆਦਾ ਵਾਂ, ਅਸੀਂ ਕਿਉਂ ਨਹੀਂ ਆਪਣੀ ਜ਼ਬਾਨ 'ਚ ਪੜ੍ਹ? ਜੇ ਇਟਾਲੀਅਨ ਪੜ੍ਹ ਸਕਦੇ ਨੇ, ਯੂਰਪ ਦੀ ਹਰ ਕੌਮ ਹਰ ਇਲਮ ਆਪਣੀ ਜ਼ਬਾਨ 'ਚ ਪੜ੍ਹਦੀ, ਯਾਨੀ ਡਾਕਟਰ, ਇੰਜੀਨੀਅਰ, IT ਹਰ ਸ਼ੈ ਉਹ ਆਪਣੀ ਜ਼ਬਾਨ 'ਚ, ਤਰੀਖ ਹਰ ਸ਼ੈ ਪੜ੍ਹਦੀ ਹੈ। ਅਤੇ ਸਾਡੀ ਜ਼ਬਾਨ 'ਚ ਵੀ ਪੜ੍ਹਾਇਆ ਜਾ ਸਕਦਾ। ਮੈਂ ਉਹਨਾਂ ਲੋਕਾਂ ਦੀ ਗੱਲ ਨਾਲ ਜਿਹੜਾ ਨਾ ਸਹਿਮਤ ਨਹੀਂ ਹੈ ਜਿਹੜੇ ਆਂਦੇ ਜੀ 5ਵੀਂ ਤੱਕ ਕਰਾ ਦਿਓ ਜਾਂ 10ਵੀਂ ਤੱਕ ਕਰਾ ਦਿਓ। ਇਹ ਤੁਸੀਂ ਇਹ ਵੀ ਆਪਣੀ ਮਾਂ ਬੋਲੀ ਦਾ ਦੂਜਾ ਦਰਜਾ ਮੰਗ ਰਹੇ ਹੋ। ਅਤੇ ਹੁਣ ਇਸ ਗੁਲਾਮੀ 'ਚ ਸਾਨੂੰ ਨਿਕਲ ਆਉਣਾ ਚਾਹੀਦਾ, ਔਰ ਇਸ ਡਰ ਤੋਂ ਵੀ ਨਿਕਲ ਆਉਣਾ ਚਾਹੀਦਾ ਕਿ ਅਸੀਂ ਦੂਜਾ ਦਰਜਾ ਮੰਗੀਏ। ਅਸੀਂ ਆਪਣੇ ਦੇਸ਼ ਦੇ ਵਿੱਚ, ਆਪਣੇ ਪੰਜਾਬ 'ਚ ਆਪਣੀ ਪੰਜਾਬੀ ਦਾ ਪਹਿਲਾ ਦਰਜਾ ਮੰਗਾਂਗੇ, ਔਰ ਇਨਸ਼ਾ ਅੱਲਾ ਇਹ ਹੋਏਗਾ।